ਜਿਹੜਾ ਦੌਰ ਅੱਜ ਚੱਲਦਾ ਪਿਆ ਇਹ ਕਦੀ ਵੀ ਨਹੀਂ ਹੋਇਆ ਇਹੋ ਜਿਹਾ ਦੌਰ। ਸ਼੍ਰੋਮਣੀ ਅਕਾਲੀ ਦਲ ਹੈ, ਇਹ ਕਿਸੇ ਦੀ ਕੋਈ ਨਿੱਜੀ ਜਾਇਦਾਦ ਨਹੀਂ ਹੈਗੀ। ਕੋਈ ਬਾਦਲਾਂ ਦੀ ਕਹੀ ਜਾਵੇ, ਕੋਈ ਕਿਸੇ ਦੀ ਕਹੀ ਜਾਵੇ, ਬਿਲਕੁਲ ਗਲਤ ਗੱਲ ਹੈ। ਜਿੱਤੀ ਹੋਈ ਕਮੇਟੀਆਂ ਧੱਕੇ ਖਾਂਦੀ ਫਿਰਦੀ ਹੈ ਗਲੀਆਂ ਤੇ ਬਾਜ਼ਾਰਾਂ ਦੇ ਵਿੱਚ। ਕਿਉਂ ਖਾਂਦੀ ਫਿਰਦੀ ਆ? ਕਿਉਂਕਿ ਆਗੂ ਨੇ ਦੀ ਕਮਜ਼ੋਰੀ ਕਰਕੇ, ਆਗੂ ਦੀ ਗਲਤੀ ਕਰਕੇ। ਜੇ ਉਹ ਨਾ ਗਲਤੀ ਕਰਦਾ ਤਾਂ ਸਾਡੀ ਕਮੇਟੀ ਕਿਸੇ ਪ੍ਰਧਾਨ ਸਾਹਿਬ ਬਣਿਆ ਸੀ। ਤੁਸੀਂ ਕਦੀ ਦੇਖਿਆ ਕਿ ਸਿੱਖ ਪੰਥ ਦੇ ਕਿਸੇ ਵੀ ਮਸਲੇ ਦੇ ਉੱਤੇ ਇੰਜੇ ਮੈਂਬਰਾਂ ਦਾ ਝਗੜਾ ਹੋਵੇ, ਕੁਰਸੀ ਪਿੱਛੇ ਲੜਾਈ? ਤੁਸੀਂ ਕਿਹਾ 100 ਸਾਲ ਤੋਂ ਬਾਅਦ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਮਾਫ ਕਰਨਾ, ਸਭ ਤੋਂ ਜ਼ਿਆਦਾ ਇਲਜ਼ਾਮ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉੱਤੇ ਹੀ ਲੱਗੇ ਨੇ। ਮਗਰ ਅੱਜ ਦੇ ਦੌਰ ਦੇ ਅੰਦਰ ਕੀ ਸਿਰਫ ਕੁਰਸੀ ਜੋ ਕਰ ਰਹਿ ਗਿਆ ਸ਼੍ਰੋਮਣੀ ਅਕਾਲੀ ਦਲ? ਜਿਸਾ ਜੀ ਨੇ ਬੀਜੇਪੀ ਜੁਆਇਨ ਕਰ ਲਈ, ਉਹ ਫਿਰ ਦੁਬਾਰਾ ਪ੍ਰਧਾਨ ਆ ਗਏ। ਤਕਲੀਫ ਇਸ ਕਰਕੇ ਹੈ ਕਿ ਉਹ ਬੀਜੇਪੀ ਚਲੇ ਗਿਆ, ਤਕਲੀਫ ਇਸ ਕਰਕੇ ਕਿ ਦੁਬਾਰਾ ਪ੍ਰਧਾਨਗੀ ਦੀ ਕੁਰਸੀ ਤੋਂ ਵਾਪਸ? ਨਹੀਂ ਪਹਿਲੇ ਪਾਰਟੀ ਦੇ ਜੋ ਦੋ ਟੁਕੜੇ ਹੋ ਰਹੇ ਨੇ, ਫਿਰ ਤੁਸੀਂ ਕਿਹੜੇ ਪਾਸੇ ਖੜੇ ਹੋ? ਅਸੀਂ ਅਕਾਲੀ ਦਲ ਦੇ ਨਾਲ ਆ, ਸ਼੍ਰੋਮਣੀ ਅਕਾਲੀ ਦਲ ਦੇ ਨਾਲ ਅਸੀਂ। ਮਨਜਿੰਦਰ ਸਿੰਘ ਸਿੱਸਾ ਦੇ ਨਾਲ ਜਿਹੜੇ ਬੰਦੇ ਬੈਠੇ ਨੇ ਉਹਨਾਂ ਦੇ ਉੱਤੇ ਕੀ ਕਾਰਵਾਈ? ਉਹਨਾਂ ਦੇ ਕਾਰਵਾਈ ਕਰਾਂਗੇ ਹੁਣ ਅਸੀਂ, ਬਿਲਕੁਲ ਕਰਾਂਗੇ, ਬਖਸ਼ਾਂਗੇ ਨਹੀਂ ਉਹਨਾਂ ਨੂੰ। ਤੁਹਾਨੂੰ ਲੱਗਦਾ ਮਨਜਿੰਦਰ ਸਿੰਘ ਸਿੱਸਾ ਦੇ ਕੋਲ ਇਸ ਵੇਲੇ ਕੋਈ ਐਸੀ ਪਾਵਰ ਹੈ ਕਿ ਐਜ਼ ਏ ਪ੍ਰਧਾਨ ਨੂੰ ਕੋਈ ਐਕਸ਼ਨ ਲੈ ਸਕੇ? ਕੋਈ ਪਾਵਰ ਨਹੀਂ। ਜਿਹੜੀ ਮੌਜੂਦਾ ਕਮੇਟੀ ਹੈ ਉਹ ਕੋਈ ਫੈਸਲੇ ਨਹੀਂ ਲੈ ਪਾ ਰਹੀ, ਮਜਬੂਰੀ ਕਰਕੇ ਮੈਨੂੰ ਮੈਂਬਰਾਂ ਨੇ ਰਿਕੁਐਸਟ ਕੀਤੀ, ਮੈਂ ਅੱਜ ਫੈਸਲਾ ਲੈਣ ਲੱਗੇ ਸੀ, ਭੱਜ ਕੇ ਆ ਗਿਆ। ਜੋ ਨਹੀਂ ਸੀ ਫੈਸਲਾ ਲਿਆ ਉੱਥੇ ਬੈਠਾ ਸੀ। ਫੈਸਲੇ ਲੈਣ ਵਾਸਤੇ ਇਕੱਠੇ ਸੀ ਅੱਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਜਿਸ ਤਰੀਕੇ ਨਾਲ ਆਪਾਂ ਲਗਾਤਾਰ ਕਵਰੇਜ ਕਰ ਰਹੇ ਹੈਗੇ ਜੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਘਟਨਾ ਵਾਪਰੀ ਹੈਗੀ ਹੈ, ਅੱਜ ਸਾਡੇ ਨਾਲ ਸਰਦਾਰ ਅਵਤਾਰ ਸਿੰਘ ਹਿੱਤ ਬਾਬਾ ਬੋੜ ਕਹਿ ਸਕਦੇ ਹੈਗੇ ਆ, ਦਿੱਲੀ ਦੀ ਸਿੱਖ ਰਾਜਨੀਤੀ ਦਾ ਲਗਭਗ 40-45 ਸਾਲਾਂ ਤੋਂ ਰਾਜਨੀਤੀ ਨਾਲ ਜੁੜੇ ਨੇ। ਬਹੁਤ ਚੰਗਾ ਸਮਾਂ ਵੀ ਦੇਖਿਆ, ਢਹਿੰਦੀ ਕਲਾ ਵੀ ਦੇਖੀਏ, ਚੜ੍ਹਦੀ ਕਲਾ ਵੀ ਦੇਖੀਏ। ਉਹਨਾਂ ਨਾਲ ਇਹ ਸਾਰੇ ਮਸਲੇ ਤੇ ਗੱਲ ਕਰਨੇ। ਅਵਤਾਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ। ਅਵਤਾਰ ਸਿੰਘ ਜੀ, ਜੋ ਅੱਜ ਵਾਪਰਿਆ ਹੈਗਾ, ਤੁਸੀਂ 40 ਸਾਲ ਤੋਂ ਵੱਧ ਸਿੱਖ ਰਾਜਨੀਤੀ ਕੀਤੀ ਹੈ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਹੜੇ ਦੌਰ ਚੋਂ ਲੰਘ? ਜਿਹੜਾ ਦੌਰ ਅੱਜ ਚੱਲਦਾ ਪਿਆ ਇਹ ਕਦੀ ਵੀ ਨਹੀਂ ਹੋਇਆ ਇਹੋ ਜਿਹਾ ਦੌਰ। ਬੰਦੇ ਕਮੇਟੀਆਂ ਚੋਣਾਂ ਹੁੰਦੀਆਂ ਹੋ ਰਹੀਆਂ, ਝਗੜੇ ਵੀ ਹੁੰਦੇ ਰਹੇ, ਸਰਕਾਰਾਂ ਇੰਟਰਫੇਅਰ ਕਰਦੀਆਂ ਰਹੀਆਂ, ਕੋਈ ਦਿੱਕਤ ਨਹੀਂ। ਲੇਕਿਨ ਆਹ ਕਦੀ ਨਹੀਂ ਹੋਇਆ ਕਿ ਪਾਰਟੀ ਦਾ ਪ੍ਰਧਾਨ ਹੀ ਛੱਡ ਕੇ ਦੂਜੇ ਬੰਨੇ ਚਲ ਜਾਵੇ ਅਤੇ ਪਾਰਟੀ ਸਾਰੀ ਉਹ 'ਤੇ ਡਿਪੈਂਡ ਕਰਦੀ ਹੋਵੇ। ਅਤੇ ਜਦੋਂ ਪਾਰਟੀ ਦਾ ਥੰਮ ਹੀ ਡਿੱਗ ਪਵੇ ਥੱਲੇ, ਤਾਂ ਬਾਕੀ ਤਾਂ ਕਿਸੇ ਪੈਰ ਨਹੀਂ ਖਲੋਂਦਾ ਨਹੀਂ ਕੋਈ ਵੀ। ਇੰਨੇ ਮਤਲਬ ਮੁਸ਼ਕਿਲ ਹਾਲਾਤਾਂ ਵਿੱਚ ਗੁਜ਼ਰੀ ਹੈ ਕਮੇਟੀ ਕਿ ਮੇਰੇ ਹਿਸਾਬ ਦੇ ਨਾਲ ਜੇ ਥੋੜ੍ਹਾ ਜਦੋਜਹਿਦ ਨਾ ਕੀਤੀ ਜਾ ਸਕਣੀ, ਜੋ ਕਰ ਰਹੇ ਨਾ ਕਰੀਏ, ਅਤੇ ਬਹੁਤ ਵੱਡਾ ਨੁਕਸਾਨ, ਕੌਮੀ ਨੁਕਸਾਨ ਦਾ ਮਤਲਬ ਇਹ ਹੈ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ, ਇਹ ਕਿਸੇ ਦੀ ਕੋਈ ਨਿੱਜੀ ਜਾਇਦਾਦ ਨਹੀਂ ਹੈਗੀ। ਕੋਈ ਬਾਦਲਾਂ ਦੀ ਕਹੀ ਜਾਵੇ, ਕੋਈ ਕਿਸੇ ਦੀ ਕਹੀ ਜਾਵੇ, ਬਿਲਕੁਲ ਗਲਤ ਗੱਲ ਹੈ। ਸ਼੍ਰੋਮਣੀ ਅਕਾਲੀ ਦਲ 100 ਸਾਲ ਪੁਰਾਣਾ, ਔਰ ਹਰ ਬੰਦੇ ਨੇ ਮੈਨੂੰ ਫੋਨ ਕੀਤਾ, ਲੋਕਾਂ ਨੇ ਫੋਨ ਕੀਤੇ ਆ ਵੀ ਗੱਲਾਂ ਬਾਕੀ ਬਾਤ ਕਰ ਰਹੇ, ਪੁਰਾਣੀ ਪਾਰਟੀ ਕਹਿੰਦੇ ਪਿਓ ਦੀ ਹੈ, ਪਾਰਟੀ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ, ਇਹ ਮਰਨੀ ਨਹੀਂ ਚਾਹੀਦੀ, ਇਹ ਮਰ ਚੱਲੀ ਆ, ਮਾਰਨ ਲੱਗੇ, ਤੁਸੀਂ ਆਪ ਹੀ ਮਾਰਨ ਲੱਗੇ ਹੋ, ਇਹਨੂੰ ਕਿਸੇ ਤਰੀਕੇ ਨਾਲ ਬਚਾਓ, ਪੰਥ ਨੂੰ ਬਚਾਓ। ਬੜੇ ਲੋਕਾਂ ਦੇ ਫੋਨ ਆਏ। ਫਿਰ ਇਹ ਸੋਚ ਕੇ ਫਿਰ ਮੈਂ ਉਪਰਾਲਾ ਕੀਤਾ ਵੀ ਇੱਦਾਂ ਨਹੀਂ ਬਣਨੀ ਗੱਲ, ਵੀ ਪਾਰਟੀ ਪੋਲਿਟਿਕਸ ਦੇ ਉੱਤੇ ਉੱਠ ਕੇ ਆਪਾਂ ਇਕੱਠੇ ਹੋਈਏ। ਇਕੱਠੇ ਹੋ ਕੇ ਦਾ ਰਸਤਾ ਇਹ ਨਿਕਲਦਾ, ਹੋਰ ਕੋਈ ਨਿਕਲ ਨਹੀਂ ਸਕਦਾ। ਕਿਉਂਕਿ ਜੇ ਅਸੀਂ ਹੁਣ ਬੰਦੇ ਸਾਡੇ ਕੋਲ 30 ਬੰਦੇ, ਦੇਖੋ ਨਾ ਕਿੰਨੀ ਵੱਡੀ ਗੱਲ ਆ। ਇੱਕ ਸ਼ਾਹ ਮੁਹੰਮਦ ਦੀ ਗੱਲ ਹੋ ਗਈ, ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਦਰੋਂ ਹਾਰੀਆਂ ਨੇ, ਜਿੱਤੀ ਹੋਈ ਕਮੇਟੀਆਂ ਧੱਕੇ ਖਾਂਦੀ ਫਿਰਦੀ ਗਲੀਆਂ ਤੇ ਬਾਜ਼ਾਰਾਂ ਦੇ ਵਿੱਚ। ਕਿਉਂ ਖਾਂਦੀ ਫਿਰਦੀ ਆ? ਕਿਉਂਕਿ ਆਗੂ ਨੇ ਦੀ ਕਮਜ਼ੋਰੀ ਕਰਕੇ, ਆਗੂ ਦੀ ਗਲਤੀ ਕਰਕੇ। ਜੇ ਉਹ ਨਾ ਗਲਤੀ ਕਰਦਾ ਤਾਂ ਸਾਡੀ ਕਮੇਟੀ ਕਿਸੇ ਪ੍ਰਧਾਨ ਸਾਹਿਬ ਬਣਿਆ ਸੀ, ਸਾਨੂੰ ਕੋਈ ਛੇੜਨ ਵਾਲਾ ਨਹੀਂ। 5 ਸਾਲ 4 ਸਾਲ ਕਮੇਟੀ ਤੋਂ ਠੋਕ ਵਜਾ ਕੇ, ਪਰ ਉਹਦੀ ਗਲਤੀ ਦੇ ਪਿੱਛੇ ਦੂਜਿਆਂ ਨੇ ਗਲਤੀ ਕਰ ਲਈ। ਫਿਰ ਕਹਾਂ ਹੋਰ ਕਦੀ ਕਰਾਤੀ ਮੁਕਾ ਦਿਓ, ਪਾਰਟੀ ਮੁਕਾ ਦਿਓ, ਨਵਾਂ ਅਕਾਲੀ ਦਲ ਖੜਾ ਕਰ ਲਓ, ਇਹ ਪਾਰਟੀ ਮੁੱਕ ਜਾਏ, ਅਕਾਲੀ ਦਲ ਹੀ ਮੁੱਕ ਜਾਏ। ਇਹ ਬਰਦਾਸ਼ਤ ਅਵਤਾਰ ਸਿੰਘ ਨਹੀਂ ਕਰ ਸਕਦਾ। ਜਿੱਦਾਂ ਇਕੱਲਾ ਮੈਂ ਰਹਿ ਗਿਆ ਸੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ, ਮੈਂ ਇਕੱਲੇ ਨੇ ਵੀ ਨਹੀਂ ਪਿੱਛਾ ਪਿੱਠ ਨਹੀਂ ਦਿਖਾਈ। ਕਿਉਂਕਿ ਪਾਰਟੀਆਂ ਇਹ ਕੌਮ ਦੀ ਜਾਨ ਹੁੰਦੀਆਂ, ਬਣਾਉਣੀਆਂ ਸੌਖੀਆਂ ਨਹੀਂ ਹੁੰਦੀਆਂ, ਜਿਹਨੇ ਕੌਮ ਦੀ ਲੜਾਈ ਲੜੀ ਹੁੰਦੀ ਹੈ। ਇਸ ਕਰਕੇ ਅੱਜ ਜੋ ਕੁਝ ਹੋਇਆ ਸਾਰਿਆਂ ਨੇ ਇਕੱਠੇ ਹੋ ਕੇ ਕੀਤਾ। ਮੈਂ ਸਾਰਿਆਂ ਨੇ ਬੜੀ ਅਕਲਮੰਦੀ ਕੀਤੀ ਆ। ਜਿਹਨੂੰ ਮੈਂ ਆਖਿਆ ਉਹ ਪਹੁੰਚ ਗਿਆ। ਸਾਰੇ ਬੰਦਿਆਂ ਨੇ ਮਿਲ ਕੇ ਮੈਂ ਜਿਹੜੀ ਗੱਲ ਕਿ ਉਹਨਾਂ ਸਹਿਯੋਗ ਕੀਤਾ, ਅਤੇ ਅੱਜ ਸਾਨੂੰ ਇਹ ਜਿਹੜਾ ਮੌਕਾ ਦੇਖਣ ਨੂੰ ਮਿਲਿਆ ਕਿ ਇੱਥੇ ਮੈਂ ਸਮਝਦਾ ਜਿੱਦਾਂ ਸਰਸਾ ਜੀ ਨੂੰ ਚਾਹੀਦਾ ਅਤੇ ਅਸੀਂ ਵੀ ਉਹ ਕਮੇਟੀ ਆਪ ਚਲਾ ਗਿਆ ਸੀ, ਪਿੱਛੇ ਕਮੇਟੀ ਬਣ ਜਾਂਦੀ, ਕੋਈ ਹੱਲ ਨਹੀਂ ਸੀ, ਜਾਂਦੇ ਰਹਿੰਦੇ ਆਉਂਦੇ ਰਹਿੰਦੇ ਬੰਦੇ। ਪਰ ਬਾਅਦ ਕਮੇਟੀ ਵੀ ਨਾਲ ਹੀ ਤੋੜਨੀ ਜਾਂ ਬਣ ਨਹੀਂ ਦੇਣੀ, ਇੱਕ ਨਵੀਂ ਗੱਲ ਜਿਹੜੀ ਹੈ ਸਾਹਮਣੇ। 40 ਸਾਲ ਤੋਂ ਬਾਅਦ ਤੁਸੀਂ ਰਾਜਨੀਤੀ ਦੇਖੀ, ਤੁਸੀਂ ਪ੍ਰਧਾਨ ਰਹੇ ਹੋ 50 ਸਾਲ। ਮੈਂ ਆਪਣੇ ਅੰਦਾਜ਼ੇ ਨਾਲ ਕਿਹਾ ਸੀ, ਤੁਸੀਂ ਖੁਦ ਦੱਸਤਾ 50 ਸਾਲ। ਤੁਸੀਂ ਕਦੀ ਦੇਖਿਆ ਕਿ ਸਿੱਖ ਪੰਥ ਦੇ ਕਿਸੇ ਵੀ ਮਸਲੇ ਦੇ ਉੱਤੇ ਇੰਜੇ ਮੈਂਬਰਾਂ ਦਾ ਝਗੜਾ ਹੋਵੇ, ਕੁਰਸੀ ਪਿੱਛੇ ਲੜਾਈ? ਤੁਸੀਂ ਕਿਹਾ 100 ਸਾਲ ਤੋਂ ਬਾਅਦ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਮਾਫ ਕਰਨਾ, ਸਭ ਤੋਂ ਜ਼ਿਆਦਾ ਇਲਜ਼ਾਮ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉੱਤੇ ਹੀ ਲੱਗੇ ਨੇ। ਮਗਰ ਅੱਜ ਦੇ ਦੌਰ ਦੇ ਅੰਦਰ ਕੀ
ਸਿਰਫ ਕੁਰਸੀ ਜੋਗਾ ਰਹਿ ਗਿਆ ਸ਼੍ਰੋਮਣੀ ਅਕਾਲੀ ਦਲ? ਨਹੀਂ ਜੀ, ਸ਼੍ਰੋਮਣੀ ਅਕਾਲੀ ਦਲ ਕੁਰਸੀ ਜੋਗਾ ਨਹੀਂ। ਹੁਣ ਮੇਰੇ ਹਿਸਾਬ ਨਾਲ ਜਿਹੜੇ ਬੰਦੇ ਆਗੂ ਆ ਉਹਨਾਂ ਨੇ ਇਹੀ ਸਾਬਤ ਕੀਤਾ ਵੀ ਕੁਰਸੀ ਪਿੱਛੇ ਭੱਜੇ ਨਾ, ਕੁਰਸੀ ਉੱਥੇ ਵੱਡੀ ਮਿਲਦੀ ਉਹ ਚਲੋ। ਸਿਰਸਾ ਜੀ ਨੇ ਬੀਜੇਪੀ ਜੁਆਇਨ ਕਰ ਲਈ, ਉਹ ਫਿਰ ਦੁਬਾਰਾ ਪ੍ਰਧਾਨ ਆ ਗਏ। ਤਕਲੀਫ ਇਸ ਕਰਕੇ ਹੈ ਕਿ ਉਹ ਬੀਜੇਪੀ ਚਲੇ ਗਿਆ, ਤਕਲੀਫ ਇਸ ਕਰਕੇ ਕਿ ਦੁਬਾਰਾ ਪ੍ਰਧਾਨਗੀ ਦੀ ਕੁਰਸੀ ਤੇ ਵਾਪਸ ਆ ਗਏ? ਨਹੀਂ ਨਹੀਂ, ਪਹਿਲੇ ਗੱਲ ਇਹ ਸੀ ਕਿ ਜੱਟ ਦੀ ਜਨਾਨੀ ਨਿਕਲ ਗਈ ਤੇ ਬਾਲ ਸਾਹਿਬ ਕਹਿੰਦੇ ਆ ਗਈ, ਉਹ ਜਨਾਨੀ ਭੱਜ ਗਈ ਤਾਏ ਸਾਡੇ ਦੀ। ਕਹਿੰਦਾ ਅੱਛਾ। ਥੋੜ੍ਹੇ ਦਿਨ ਬਾਅਦ ਕਹਿੰਦਾ ਜੀ ਉਹ ਮੁੜ ਕੇ ਵਾਪਸ ਆ ਗਈ ਆ। ਉਹ ਕਹਿੰਦੇ ਹੁਣ ਅੱਗੇ ਪਹਿਲਾਂ ਮਾੜਾ ਸੀ, ਹੁਣ ਹੋਰ ਮਾੜਾ ਹੋ ਗਿਆ। ਜਾ ਕੇ ਮੁੜ ਕੇ ਵਾਪਸ ਆ ਜਾਏ ਨਾ, ਇਹ ਮਾੜਾ ਹੁੰਦਾ ਹੈ। ਇਸ ਕਰਕੇ ਅਕਾਲੀ ਦਲ ਦਾ ਇਹਦੇ 'ਚ ਕੋਈ ਕਸੂਰ ਨਹੀਂ, ਕਿਉਂਕਿ ਪ੍ਰਕਾਸ਼ ਮਾਸਟਰ ਤਾਰਾ ਸਿੰਘ ਵੀ ਇਹੀ ਕਹਿੰਦੇ ਹੁੰਦੇ ਸੀ ਜੇ ਗੁਰਦੁਆਰਾ ਪ੍ਰਧਾਨ ਬਣਨਾ ਤੇ ਗੁਰਦੁਆਰਾ ਨਹੀਂ ਢਾਹ ਦੇਣਾ। ਗੁਰਦੁਆਰਾ ਗੁਰੂ ਦਾ ਘਰ ਹੁੰਦਾ। ਪਾਰਟੀ ਸ਼ਹੀਦਾਂ ਦੀ ਪਾਰਟੀ ਹੈ, ਪਾਰਟੀ ਨੂੰ ਤੁਸੀਂ ਮਾੜਾ ਨਹੀਂ ਕਹਿ ਸਕਦੇ। ਪਾਰਟੀ ਵਿੱਚ ਕਿਸੇ ਬੰਦੇ ਨੇ ਮੇਰੇ ਕੋਲ ਕੋਈ ਗਲਤੀ ਹੋਈ ਹੈ, ਤੇਰੇ ਕੋਲ ਗਲਤੀ ਹੋਈ, ਪਾਰਟੀ ਥੋੜ੍ਹੀ ਮਾੜੀ ਹੁੰਦੀ ਹੈ ਕੋਈ। ਅਤੇ ਜੋ ਪਾਰਟੀ ਬਦਲ ਦਿਓ, ਹੋਰ ਬੰਦੇ ਲੈ ਆਓ, ਇਹ 'ਚ ਕਿਹੜੀ ਗੱਲ ਹੈ? ਹੁਣ ਪਾਰਟੀ ਦੇ ਜੋ ਦੋ ਟੁਕੜੇ ਹੋ ਰਹੇ ਨੇ, ਫਿਰ ਤੁਸੀਂ ਕਿਹੜੇ ਪਾਸੇ ਖੜੇ ਹੋ? ਅਸੀਂ ਅਕਾਲੀ ਦਲ ਦੇ ਨਾਲ ਆ, ਸ਼੍ਰੋਮਣੀ ਅਕਾਲੀ ਦਲ ਦੇ ਨਾਲ ਅਸੀਂ। ਮਨਜਿੰਦਰ ਸਿੰਘ ਸਿਰਸਾ ਦੇ ਨਾਲ ਜਿਹੜੇ ਬੰਦੇ ਬੈਠੇ ਨੇ ਉਹਨਾਂ ਦੇ ਉੱਤੇ ਕੀ ਕਾਰਵਾਈ ਹੋਈ? ਉਹਨਾਂ 'ਤੇ ਕਾਰਵਾਈ ਕਰਾਂਗੇ। ਹੁਣ ਅਸੀਂ ਬਿਲਕੁਲ ਕਰਾਂਗੇ, ਬਖਸ਼ਾਂਗੇ ਨਹੀਂ ਉਹਨਾਂ ਨੂੰ। ਜਿਹਦੇ ਨਾਲ ਗੈਰ ਬੰਦੇ, ਜੇ ਉਹ ਅਕਾਲੀ ਦਲ ਦਾ ਕਹਿਣਾ ਨਹੀਂ ਮੰਨਣਗੇ, ਅਗਰ ਉਹ ਸਾਡੀ ਪਾਰਟੀ ਦੇ ਪ੍ਰਧਾਨ ਦਾ ਹੁਕਮ ਨਹੀਂ ਮੰਨਦੇ, ਨਹੀਂ ਉਹਦੀ ਗੱਲ ਮੰਨਦੇ, ਪਾਰਟੀ ਤੋਂ ਬਾਹਰ ਕੱਢ ਦੇਂਗੇ। ਸਾਨੂੰ ਬਾਹਰ ਆਪੋਜੀਸ਼ਨ 'ਚ ਬਹਿ ਜਾਵਾਂਗੇ ਅਸੀਂ ਇਹ ਕੰਮ ਨਹੀਂ ਹੋਣ ਦੇਵਾਂਗੇ ਹੁਣ ਬਿਲਕੁਲ ਵੀ ਕਿਸੇ ਕੀਮਤ ਦੇ ਉੱਤੇ। 20 ਤੋਂ ਵੱਧ ਬੰਦਿਆਂ ਦਾ ਦਾਅਵਾ ਕਰ ਰਹੇ ਨੇ ਮਨਜਿੰਦਰ ਸਿੰਘ ਸਿਰਸਾ। 46 ਬੰਦੇ ਦਿੱਲੀ ਤੋਂ ਚੁਣੇ ਗਏ। 46 ਚੋਂ ਅਗਰ 18-20 ਬੰਦੇ ਸਿਰਸਾ ਜੀ ਦੇ ਨਾਲ ਨੇ, ਤੁਸੀਂ ਪਾਰਟੀ ਚੋਂ ਕੱਢ ਦਿਓ ਕਿ ਕੀ ਦਿੱਲੀ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਬਾਰਾ ਇਲੈਕਸ਼ਨ ਵੱਲ ਜਾ ਰਹੀ ਹੈ? ਮੈਂ ਕਹਿੰਦਾ ਜੀ 25 ਕਿੱਲੇ ਜਿੰਨੇ ਮਰਜ਼ੀ ਲੈ ਜਾਣ, ਜਿੰਨੇ ਬੰਦੇ ਸਾਡੇ ਕੋਲ ਖੜੇ ਆ, ਇਹ ਸਮਾਂ ਦੱਸੇਗਾ ਕਿ ਕਿੰਨੇ ਖੜੇ ਹੁੰਦੇ ਹੁਣ। ਕਿਉਂਕਿ ਅੱਜ ਤੱਕ ਲਾਈਨ ਨਹੀਂ ਸੀ ਖਿੱਚੀ ਇਸ ਗੱਲ ਦੀ ਵੀ ਦੋ ਧੜੇ ਬਣ ਕੇ ਆਪਾਂ ਖੜੇ ਹੋ ਜਾਈਏ। ਵਿੱਚੋਂ ਵਿੱਚ ਇੱਕ ਦੂਜੇ ਨੂੰ ਕਰ ਰਿਹਾ ਸੀ, ਉਹ ਬੰਦੇ ਆਪਣੇ ਲੈ ਜਾਂਦਾ ਸੀ, ਉਹ ਆਪਣੇ ਕਰੀ ਜਾਂਦਾ ਸੀ, ਲੇਕਿਨ ਲਾਈਨ ਨਹੀਂ ਸੀ ਖਿੱਚੀ ਕਿਸੇ ਨੇ। ਅੱਜ ਲਾਈਨ ਖਿੱਚੀ ਗਈ ਆ। ਹੁਣ ਪਤਾ ਲੱਗੂਗਾ ਵੀ ਉਹਦੇ ਨਾਲ ਕਿੰਨੇ ਗਿਆ ਤੇ ਅਕਾਲੀ ਦਲ ਨਾਲ ਕਿੰਨੇ ਗਿਆ। ਦੱਸ ਜਾਂਗੇ ਇਹਨਾਂ ਬੰਦਿਆਂ ਨੂੰ ਵੀ ਅਕਾਲੀ ਦਲ ਨਾਲ ਜਾਣਾ ਕਿ ਉੱਧਰ ਜਾਣਾ। ਅੱਜ ਤੱਕ ਅਸੀਂ ਨਹੀਂ ਦੱਸਿਆ ਕਿਸੇ ਨੂੰ, ਨਾ ਕਿਸੇ ਨੂੰ ਕਿਹਾ ਸੀ ਅੱਜ ਤੱਕ, ਇੱਕ ਵਾਰ ਨਹੀਂ ਕਿਹਾ ਕਿਸੇ ਨੂੰ। ਕਿੰਨੇ ਸਾਲ ਤੁਹਾਡੀ ਅਕਾਲੀ ਦਲ ਬਾਦਲ ਪਾਰਟੀ ਨੇ ਬੀਜੇਪੀ ਦੇ ਨਾਲ ਭਾਈਵਾਲ ਦੇ ਤੌਰ ਦੇ ਉੱਤੇ ਸੁਖਬੀਰ ਬਾਦਲ ਦੀ ਸਟੇਟਮੈਂਟ ਰਹੀ ਹੈ, ਪ੍ਰਕਾਸ਼ ਸਿੰਘ ਬਾਦਲ ਦੀ ਸਟੇਟਮੈਂਟ ਰਹੀ ਹੈ ਕਿ ਸਾਡਾ ਘਿਓ ਖਿਚੜੀ ਦਾ 9 ਮਾਸ ਦਾ ਰਿਸ਼ਤਾ ਹੈਗਾ। ਕਿਉਂ ਅੱਜ ਇੰਨੀ ਤਕਲੀਫ ਕਿਉਂ ਹੋ ਗਈ ਇਸ ਖਿਚੜੀ ਤੋਂ? ਉਹ ਤਕਲੀਫ ਇਸ ਕਰਕੇ ਹੋ ਗਈ ਕਿ ਜਦੋਂ ਪਹਿਲਾਂ ਉਹਨੇ ਚੱਲਦੀ ਰਹੀ, ਸਾਰਾ ਠੀਕ ਚੱਲਦਾ ਰਿਹਾ, 40 ਸਾਲ ਚੱਲਦਾ ਰਿਹਾ ਲਗਾਤਾਰ। ਕਿਉਂਕਿ ਪੰਜਾਬ ਵਿੱਚ ਇਹਨਾਂ ਚੀਜ਼ਾਂ ਦੀ ਲੋੜ ਸੀ। ਪੰਜਾਬ ਦੇ ਵਿੱਚ ਜਿਸ ਵੇਲੇ ਤਿੰਨ ਕਾਨੂੰਨ ਆਏ, ਕਾਨੂੰਨ ਬਣਿਆ, ਐਕਟ ਬਣਿਆ ਕਿਸਾਨਾਂ ਦਾ, ਉਹਦੇ ਵਿੱਚ ਕਿਸਾਨਾਂ ਦੇ ਹੱਕ ਵਿੱਚ ਲੜਾਈ ਪ੍ਰਕਾਸ਼ ਸਿੰਘ ਬਾਦਲ ਦਾ ਨੇਤਾ ਹੈ ਕਿਸਾਨਾਂ ਦਾ। ਜਦੋਂ ਉਹਨਾਂ ਨੂੰ ਕਿਹਾ ਵੀ ਤੁਸੀਂ ਨਾ ਕਰੋ, ਉਹ ਨਹੀਂ ਮੰਨੇ ਇਹਨਾਂ ਦੀ ਗੱਲ। ਉੱਥੇ ਲਾਜ਼ਮੀ ਪਾਰਟੀ ਛੱਡਣੀ ਪੈਣੀ ਸੀ, ਉਹਨਾਂ ਨੇ ਖੜੇ ਹੋਣਾ ਪੈਣਾ ਸੀ। ਇਸ ਕਰਕੇ ਛੱਡੇ, ਉਹਨਾਂ ਦਾ ਕੋਈ ਉਹਨਾਂ ਝਗੜਾ ਕੋਈ ਨਹੀਂ, ਹੋਰ ਕਿਸੇ ਗੱਲ ਦਾ ਡਿਸਪਿਊਟ ਨਹੀਂ ਹੁੰਦਾ ਕੋਈ ਵੀ, ਕਿਸੇ ਤਰ੍ਹਾਂ ਦਾ ਨਹੀਂ, ਕੋਈ ਨਾ ਧਾਰਮਿਕ, ਨਾ ਕੋਈ ਸਮਾਜਿਕ, ਨਾ ਕੋਈ ਹੋਰ, ਨਾ ਕੋਈ ਵੀ ਨਹੀਂ ਚੱਲਦਾ ਪਿਆ ਸੀ। ਇਸ ਕਰਕੇ ਨਹੀਂ ਵੀ ਬੀਜੇਪੀ 'ਚ ਕਿਉਂ ਗਿਆ, ਜਿੱਥੇ ਮਰਜ਼ੀ ਜਾਵੇ। ਲੇਕਿਨ ਸਵਾਲ ਇਸ ਗੱਲ ਦਾ, ਜਿਹੜੇ ਲੋਕ ਹੋਰ ਤੁਰੇ ਫਿਰਦੇ ਬਗੈਰ ਗੱਲ ਤੋਂ, ਉਹਨਾਂ ਦਾ ਫੈਸਲਾ ਕਰਾਂਗੇ ਅਸੀਂ, ਉਹਨਾਂ ਇੱਧਰ ਜਾਣਾ ਕਿ ਉੱਧਰ ਜਾਣਾ, ਔਰ ਪਾਰਟੀ ਖੜੀ ਕਰਕੇ ਦਿਖਾਵਾਂਗੇ। ਤੁਸੀਂ ਅਕਾਲੀ ਦਲ ਬਾਦਲ ਦੇ ਸੁਪਰੀਮੋ ਸੁਖਬੀਰ ਸਿੰਘ ਬਾਦਲ ਸਾਹਿਬ, ਪ੍ਰਕਾਸ਼ ਸਿੰਘ ਬਾਦਲ ਨਾਲ ਸਾਰੇ ਮਸਲੇ 'ਤੇ ਅੱਜ ਗੱਲ ਕੀਤੀ? ਅੱਜ ਤਾਂ ਨਹੀਂ ਕੀਤੀ, ਕੱਲ ਰਾਤੀ ਮੇਰੀ ਗੱਲ ਹੋਈ, ਪਰਸੋਂ ਹੀ ਹੋਈ ਸੀ। ਇਸ ਮਸਲੇ ਦੇ ਉੱਤੇ ਉਹਨਾਂ ਦਾ ਕੀ? ਬਿਲਕੁਲ ਸਹੀ ਪੱਖ ਉਹਨਾਂ ਦਾ, ਉਹ ਕਹਿੰਦੇ ਠੀਕ ਹੈ ਬਿਲਕੁਲ ਜੋ ਤੁਸੀਂ ਕੀਤਾ। ਯਾਨੀ ਕਿ ਕਿਤੇ ਨਾ ਕਿਤੇ ਕਹਿ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਦੋ ਧੜਿਆਂ 'ਚ ਵੰਡ ਕੇ ਅੱਜ ਟੁੱਟ ਚੁੱਕੀ ਹੈ। ਨਹੀਂ, ਦੋ ਧੜੇ ਤਾਂ ਹੋ ਹੀ ਗਿਆ, ਤੁਹਾਡੇ ਸਾਹਮਣੇ ਹੀ ਆ, ਧੜਾ ਵੱਖਰਾ ਹੋ ਗਿਆ। ਇਹ ਤੋਂ ਮੈਂ ਕਿ ਮੇਰੇ ਕਹਿਣ ਦਾ ਕੀ ਫਰਕ ਪੈਂਦਾ? ਦੋ ਧੜੇ ਤਾਂ ਹੋ ਗਿਆ, ਧੜਾ ਕੱਢ ਕੇ ਵੱਖਰਾ ਕਰ ਲਿਆ। ਉਸੇ ਬੰਦੇ ਨੂੰ ਅਸਮਾਨ 'ਤੇ ਚੜਾਇਆ ਸੀ ਅਕਾਲੀ ਦਲ ਨੇ, ਉਸੇ ਬੰਦੇ ਨੂੰ ਸਿਰ 'ਤੇ ਅਸੀਂ ਚੁੱਕਿਆ ਸੀ। ਸਭ ਤੋਂ ਮੇਨ ਬੰਦਾ ਤਾਂ ਉਹੀ ਸੀ ਸਾਡਾ। ਜੇ ਉੱਤੇ ਇੰਨਾ ਭਰੋਸਾ ਵਿਸ਼ਵਾਸ ਕੀਤਾ ਹੋਵੇ, ਪਾਰਟੀ ਦੇ ਲੋਕੀ ਮਗਰ ਲੱਗ ਜਾਂਦੇ ਆ। ਇਸੇ ਕਰਕੇ ਲੋਕ ਮਗਰ ਲੱਗ ਗਿਆ ਵੀ ਬੜੀ ਚੱਲਦੀ ਵੀ ਸ਼ਾਇਦ ਹੁਣ ਵੀ ਨਹੀਂ ਚੱਲਦੀ ਹੋਣੀ ਹੈ। ਹੁਣ ਪਤਾ ਲੱਗ ਜੂਗਾ ਵੀ ਪਾਰਟੀ ਦੀ ਵੈਲਿਊ ਕੀ ਹੁੰਦੀ ਆ, ਜਦੋਂ ਇਸ ਤੋਂ ਅਸੀਂ ਐਕਸ਼ਨ ਲਵਾਂਗੇ ਵੀ ਕਿਹਨਾਂ ਨੇ ਅਕਾਲੀ ਦਲ ਨਾਲ ਜਾਣਾ ਤੇ ਕਿਹਨਾਂ ਦੇ ਨਾਲ ਜਾਣਾ। ਅਖੀਰਲਾ ਸਵਾਲ, ਮਨਜੀਤ ਸਿੰਘ ਜੀਕੇ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਰਹੇ ਨੇ, ਉਹਨਾਂ ਦੀ ਪਾਰਟੀ ਦੇ ਵਿਚਕਾਰ ਰਹੇ ਨੇ। ਇਲਜ਼ਾਮ ਲੱਗੇ ਮਨਜੀਤ ਸਿੰਘ ਬਾਹਰ ਹੋ ਗਏ, ਉਹਨਾਂ ਨੇ ਵੱਖਰੀ ਪਾਰਟੀ ਬਣਾਤੀ। ਹੁਣ ਮੌਜੂਦਾ ਹਾਲਾਤਾਂ 'ਚ ਅਗਰ ਕਮਾਟੀ ਟੁੱਟਣ ਤੋਂ ਬਚਣੀ ਹੈ ਔਰ ਮਨਜਿੰਦਰ ਸਿੰਘ ਸਿਰਸਾ ਦੇ ਖਿਲਾਫ ਜੋ ਤੁਹਾਡੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿੰਨੇ ਮੈਂਬਰ ਨੇ, ਕੀ ਉਹ ਸਰਨਾ ਗਰੁੱਪ ਔਰ ਮਨਜੀਤ ਸਿੰਘ ਜੀਕੇ ਦੇ ਗਰੁੱਪ ਦੇ ਨਾਲ ਭਾਈਵਾਲ ਬਣਨਗੇ ਕਮੇਟੀ? ਦੇਖੋ ਜੀ, ਸਾਡੇ ਵਾਸਤੇ ਕੋਈ ਮਾੜਾ ਨਹੀਂ। ਇਹ ਜਿੰਨੀ ਲੜਾਈ ਜਿੱਦਣ ਤੋਂ ਸਰਸਾ ਸਾਹਿਬ ਤੇ ਆਪਣਾ ਮਨਜੀਤ ਸਿੰਘ ਜੀ ਇਹ ਆਇਆ ਪਾਰਟੀ ਵਿੱਚ, ਜਦੋਂ ਕਮਾਂਡ ਸੰਭਾਲੀ ਇਹਨਾਂ ਨੇ, ਉਦੋਂ ਤੋਂ ਲੈ ਕੇ ਇਹ ਗੱਲ ਚਲਾਈ ਸੀ ਇਹਨਾਂ ਨੇ, ਬੱਲੇ ਬੱਲੇ ਕਮਾਲ ਦੀ ਟੀਮ ਬਣੀ ਜੀ, ਬੜੀ ਵਧੀਆ ਜੀ, ਨੌਜਵਾਨ ਜੀ ਦੋਵੇਂ, ਪੜ੍ਹੇ ਲਿਖੇ ਜੀ ਦੋਵੇਂ। ਅਤੇ ਜਿੰਨਾ ਬੇੜਾ ਗਰਕ ਹੋਇਆ ਅਤੇ ਕੀਤਾ ਕਿਹਨੇ? ਕਿਸੇ ਨੇ ਨਹੀਂ ਕੀਤਾ। ਮਨਜੀਤ ਦੇ ਉੱਤੇ ਜਿੰਨੇ ਐਲੀਗੇਸ਼ਨ ਲਾਏ ਆ, ਮੈਂ ਤਾਂ ਲਾਏ ਨਾ, ਕਿਸੇ ਹੋਰ ਨੇ ਲਾਇਆ, ਨਾ ਲੋਕਾਂ ਨੇ ਲਾਇਆ, ਨਾ ਆਪੋਜੀਸ਼ਨ ਨੇ ਲਾਇਆ, ਕਿਤੇ ਸਰਨਿਆਂ ਨੇ ਨਹੀਂ ਲਾਏ, ਕਿਸੇ ਨੇ ਲਾਏ। ਇੱਥੇ ਸਰਸੇ ਲਾਏ, ਸਾਰੇ ਸਰਸੇ ਲਾਏ ਸਾਰੇ ਐਲੀਗੇਸ਼ਨ।
ਉਹਨੇ ਉਹ 'ਤੇ ਲਾਇਆ, ਉਹਨੇ ਇਹਦੇ ਖਿਲਾਫ 3 FIR ਕਰਾਤੀਆਂ, ਉਹਨੇ ਇਹ 'ਤੇ ਲਾਇਆ। ਇਹ ਆਪ ਹੀ ਕਹੀ ਜਾਂਦੇ ਕਿ ਉਹ ਖਾ ਗਿਆ, ਉਹ ਕਹਿੰਦਾ ਇਹ ਖਾ ਗਿਆ। ਕਿਸੇ ਨੇ ਤਾਂ ਲਾਇਆ ਹੀ ਨਹੀਂ ਕੋਈ ਐਲੀਗੇਸ਼ਨ ਉੱਤੇ। ਯਾਨੀ ਕਿ ਸਾਹਿਬ ਜੋ ਮੈਂ ਸਵਾਲ ਦੀ ਜਿੱਥੋਂ ਮੈਂ ਗੱਲ ਦੀ ਸ਼ੁਰੂਆਤ ਕੀਤੀ ਸੀ, ਫਿਰ ਉਹ ਇਹ ਗੱਲ ਕਿ ਗੋਲਕ ਤੇ ਕੁਰਸੀ ਜੋਗਾ ਰਹਿ ਗਿਆ ਸ਼੍ਰੋਮਣੀ ਅਕਾਲੀ ਦਲ। ਸਿਰਫ ਪ੍ਰਧਾਨ, ਮੈਂ ਦਿੱਲੀ ਕਮੇਟੀ ਦੀ ਗੱਲ ਕਰ ਰਿਹਾ, ਸਮੁੱਚੀ ਦਿੱਲੀ ਕਮੇਟੀ ਦੀ ਗੱਲ ਕਰ ਰਿਹਾ। ਅਗਰ ਪ੍ਰਵਾਨਗੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੋਰੇ ਤਾਂ ਉਹਨਾਂ ਦਾ ਨਾਮ ਜ਼ਰੂਰ ਆਏਗਾ। ਅਗਰ ਚੰਗੀ ਗੱਲਾਂ ਲਈ ਵੀ ਆਏਗਾ ਤਾਂ ਕਮੀਆਂ ਵਾਲੀ ਵੀ ਇਹ ਮਾੜੀ ਗੱਲ ਹੋਈ ਜਾਣਾ ਜੀ ਇਹਦੇ। ਮੇਰਾ ਮਤਲਬ ਜਿਹੜੀ ਖਾਨ ਜੇ ਗੱਲ ਇਹਦੇ ਵਿੱਚ ਟੁੱਟਣ ਦੀ ਗੱਲ ਸੀ, ਇਹਨਾਂ ਦੋਵਾਂ ਨੇ, ਇਹਨਾਂ ਦਾ ਆਪ ਸੀ, ਇਹਨਾਂ ਨੇ ਐਲੀਗੇਸ਼ਨ ਲਾਇਆ। ਕਿਸੇ ਲੋਕਾਂ ਨੇ ਨਹੀਂ ਲਾਏ ਵੀ ਇਹ ਖਾ ਰਹੇ ਆ ਜਾਂ ਲੈ ਗਿਆ ਜਾਂ ਲੁੱਟ ਕੇ ਲੈ, ਕਿਸੇ ਨੇ ਲਾਇਆ ਐਲੀਗੇਸ਼ਨ 'ਤੇ। ਇਸ ਕਰਕੇ ਇਹਨਾਂ ਦੋਵਾਂ ਨੇ ਜੀ ਕੀਤਾ, ਉਹਨੇ ਉਹਨੂੰ ਕਢਾਤਾ, ਇਹ ਆਪ ਚਲਾ ਕੇ ਛੱਡ ਕੇ ਪਾਰਟੀ ਦਾ ਇਹਨਾਂ ਨੇ ਨੁਕਸਾਨ ਕੀਤਾ ਬਹੁਤ। ਮਨਜਿੰਦਰ ਸਿੰਘ ਸਿੱਧਾ ਇਸ ਵੇਲੇ ਆਪਣੇ ਦਫ਼ਤਰ ਹੀ ਬੈਠੇ ਨੇ, ਐਜ਼ ਏ ਪ੍ਰਧਾਨ ਉਹ ਆਰਡਰ ਸਾਈਨ ਕਰ ਰਹੇ ਨੇ, ਫੋਨ ਦੇ ਉੱਤੇ ਗੱਲਾਂ-ਬਾਤ ਕਰ ਰਹੇ ਨੇ। ਤੁਹਾਨੂੰ ਕੀ ਲੱਗਦਾ, ਤੁਸੀਂ 40 ਕਹਿ ਰਹੇ 50 ਸਾਲ ਤੋਂ ਵੱਧ ਤੁਸੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਿਪਾਹੀ ਰਹੇ ਹੈਗਾ, ਤੁਸੀਂ ਫਿਰ ਅੱਜ ਬੁਢਾਪਾ ਹੋਣ ਦੇ ਬਾਵਜੂਦ, ਬਿਮਾਰੀ ਹੋਣ ਦੇ ਬਾਵਜੂਦ ਤੁਸੀਂ ਫਿਰ ਅੱਜ ਆਪਣੀ ਕਮਾਨ ਸੰਭਾਲੀ ਹੈ। ਤੁਹਾਨੂੰ ਲੱਗਦਾ ਮਨਜਿੰਦਰ ਸਿੰਘ ਸਿੱਧਾ ਦੇ ਕੋਲ ਇਸ ਵੇਲੇ ਕੋਈ ਐਸੀ ਪਾਵਰ ਹੈ ਕਿ ਐਜ਼ ਏ ਪ੍ਰਧਾਨ ਨੂੰ ਕੋਈ ਐਕਸ਼ਨ ਲੈ ਸਕਦਾ? ਕੋਈ ਪਾਵਰ ਨਹੀਂ ਉਹਦੇ ਕੋਲ। ਉਹਨੇ ਰਿਜ਼ਾਈਨ ਕੀਤਾ ਖੁਦ। ਹੁਣ ਕੀ ਬੀਜੇਪੀ ਛੱਡ ਕੇ ਆ ਗਿਆ ਇੱਥੇ, ਜਾਂ ਕਲੀਅਰ ਕਰ ਛੱਡ ਕੇ ਆ ਗਿਆ ਇਹ? ਉਹ ਕਹਿੰਦੇ ਮੈਨੂੰ ਤਾਂ ਕੁਰਸੀ ਦਾ ਲਾਲਚ ਨਹੀਂ ਹੈ। ਪਿਛਲੀ ਕਮੇਟੀ ਤੁਹਾਡੀ ਗੱਲ ਕੀਤੀ, ਜਿਹੜੀ ਮੌਜੂਦਾ ਕਮੇਟੀ ਹੈ ਉਹ ਕੋਈ ਫੈਸਲਾ ਨਹੀਂ ਲੈ ਪਾ ਰਹੀ, ਮਜਬੂਰੀ ਕਰਕੇ ਮੈਨੂੰ ਮੈਂਬਰਾਂ ਨੇ ਰਿਕੁਐਸਟ ਕੀਤੀ, ਮੈਂ ਆ ਗਿਆ। ਅੱਜ ਫੈਸਲਾ ਲੈਣ ਲੱਗੇ ਸੀ, ਭੱਜ ਕੇ ਆ ਗਿਆ। ਜੇ ਨਹੀਂ ਸੀ ਫੈਸਲਾ ਲਿਆ ਉੱਥੇ ਬੈਠਾ ਸੀ, ਫੈਸਲਾ ਲੈਣ ਵਾਸਤੇ ਇਕੱਠੇ ਸੀ ਅੱਜ। ਫਿਰ ਉਹ ਦਫ਼ਤਰ ਦੇ ਉੱਤੇ ਕਾਬਜ਼ ਨੇ ਤੁਹਾਡੇ ਤਰੀਕੇ? ਨਹੀਂ, ਉਹ ਕੰਮ ਕਿਉਂ ਅਸੀਂ ਮਤਲਬ ਕਬਜ਼ਾ ਹਟਾਤਾ ਜਾਂ ਪਿਆ ਨਹੀਂ, ਮੈਂ ਕਹਿ ਰਿਹਾ ਮਨਜਿੰਦਰ ਸਿੰਘ ਸਿੱਧਾ ਇਸ ਵੇਲੇ ਆਪਣੇ ਦਫ਼ਤਰ 'ਚ ਬੈਠੇ ਨੇ, ਆਪਣੇ ਮੈਂਬਰ। ਇਹ ਬੈਠਾ ਰਵੇ, ਉਹ ਗਲਤ ਬੈਠਾ। ਆਉਣ ਵਾਲਾ ਸਮਾਂ ਦਿੱਲੀ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਾਜਨੀਤੀ 'ਚ ਕੀ ਰੰਗ ਦਿਖਾਏਗਾ? ਰੰਗ ਦਿਖਾਏਗਾ ਜੀ। ਦੇਖੋ ਮੇਰੀ ਗੱਲ ਸੁਣੋ, ਇਹ ਰੰਗ ਮਾੜੇ ਦਿਖਾਊਗਾ, ਕੋਈ ਚੰਗੇ ਰੰਗ ਨਹੀਂ ਹੈ ਦੱਸਣਾ ਚਾਹੁੰਦੇ। ਜੇ ਤਾਂ ਇਹਨਾਂ ਨੇ ਏਕਤਾ ਕਰ ਲਈ, ਰਾਜਨੀਤੀ ਪਾਰਟੀ ਤੋਂ ਉੱਠ ਕੇ ਪਾਰਟੀ ਤੋਂ ਉੱਠੇ ਕੀਤਾ, ਏਕਤਾ ਰੱਖੀ, ਜਿਹੜੀ ਮੈਂ ਇਹਨਾਂ ਨੂੰ ਗੱਲ ਕਹਿ ਰਿਹਾ ਸਾਰਿਆਂ ਨੂੰ, ਤੇ ਕਮੇਟੀ ਵੀ ਵੱਜੂਗੀ, ਪਾਰਟੀਆਂ ਵੀ ਵੱਜਣਗੀਆਂ। ਕਿਹਨਾਂ ਦੀ ਏਕਤਾ ਦੀ ਗੱਲ ਕਰੇ, ਖੁੱਲ ਕੇ ਗੱਲ ਕਰੋ, ਅਸੀਂ ਚਾਹੁੰਦੇ ਹਾਂ ਪੂਰੀ ਦੁਨੀਆ ਦਾ। ਵਿੱਚੇ ਸਰਨਾ, ਵਿੱਚੇ ਜੀਕੇ, ਵਿੱਚੇ ਅਕਾਲੀ ਦਲ, ਸਾਰੇ ਹੀ। ਜਿਸ ਤਰੀਕੇ ਨਾਲ ਬਾਬਾ ਬੋੜ, ਮੈਂ ਫਿਰ ਲਫ਼ਜ਼ ਵਰਤ ਰਿਹਾ, 50 ਸਾਲ ਤੋਂ ਵੱਧ ਇਹਨਾਂ ਨੇ ਆਪਣੇ ਮੂੰਹ ਕਿਹਾ, ਮੈਂ ਤਾਂ 40 ਸਾਲ ਕਿਹਾ ਹੈਗਾ ਜੀ। 50 ਸਾਲ ਤੋਂ ਵੱਧ ਜਿਨ੍ਹਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਦੀ ਰਾਜਨੀਤੀ ਦੇ ਅੰਦਰ ਬੜਾ ਅਹਿਮ ਰੋਲ ਨਿਭਾਇਆ, ਤੇ ਅੱਜ ਬੁਢੇਪੇ ਦੇ ਇਸ ਦੌਰ ਦੇ ਅੰਦਰ ਫਿਰ ਕਮੇਟੀ ਦੇ ਦਫ਼ਤਰ 'ਚ ਬੈਠੇ ਨੇ, ਆਪਣੀ ਪੰਥਕ ਜ਼ਿੰਮੇਵਾਰੀ ਨੂੰ ਨਿਭਾ ਰਹੇ ਨੇ। ਔਰ ਇਹਨਾਂ ਦੇ ਅਲਫਾਜ਼ ਤੁਸੀਂ ਸੁਣ ਲੈਣੇ ਕਿ ਮੌਜੂਦਾ ਸਿਚੁਏਸ਼ਨ ਘੁੰਮ ਫਿਰ ਕੇ ਕਿੱਥੇ ਨਾ ਕਿਤੇ ਆਈ ਜਾਂਦੀ ਹੈ ਕਿ ਮਨਜੀਤ ਸਿੰਘ ਜੀਕੇ, ਪਰਮਜੀਤ ਸਿੰਘ ਸਰਨਾ ਤੇ ਹਰਮੀਤ ਸਿੰਘ ਕਾਲਕਾ ਨੂੰ ਇਕੱਠਾ ਹੋਣਾ ਪਏਗਾ, ਨਹੀਂ ਤੇ ਸ਼੍ਰੋਮਣੀ ਅਕਾਲੀ ਬਾਦਲ ਦੇ ਹਾਲੇ 2 ਟੁਕੜੇ ਨੇ, ਮਾਫ ਕਰਨਾ, ਸ਼ਾਇਦ ਹੋਰ ਟੁਕੜਿਆਂ 'ਚ ਵੰਡੀ ਜਾਏਗੀ। ਔਰ ਪੂਰੀ ਦੁਨੀਆ ਜਿਹੜੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਉਮੀਦ ਕਰਦੀ ਹੈ ਕਿ ਉੱਥੇ ਪੰਥਕ ਫੈਸਲੇ ਹੋਣ, ਅੱਜ ਉਸੇ ਕਮੇਟੀ ਦੇ ਅੰਦਰ ਸਿਰਫ ਕੁਰਸੀ ਤੇ ਚੌਧਰ ਦੀ ਲੜਾਈ ਹੈਗੀ ਹੈ। ਆਉਣ ਵਾਲੇ ਸਮੇਂ 'ਚ ਹੋਰ ਵੀਰਾਂ ਦੇ ਨਾਲ ਇਸੇ ਮਸਲੇ ਦੇ ਉੱਤੇ ਗੱਲ ਕਰਾਂਗੇ। ਲੈਣੇ ਸਰਦਾਰ ਅਵਤਾਰ ਸਿੰਘ ਹਿੱਤ ਤੋਂ ਇਜਾਜ਼ਤ। ਅਵਤਾਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।